ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 26 ਮਾਰਚ 2014 12 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਜੀ, ਅੱਜ ਦੇ ਅਹਿਮ ਮੁੱਦੇ ਦੇ ਵਿੱਚ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕੌਂਸਲ ਦੇ ਸਾਹਮਣੇ ਜਿਹੜਾ ਰੈਜ਼ੋਲੂਸ਼ਨ ਆਇਆ ਹੈ ਜੀ, ਸ਼੍ਰੀਲੰਕਾ ਵਿੱਚ ਜਿਸ ਤਰੀਕੇ ਨਾਲ ਸ਼੍ਰੀਲੰਕਾ ਸਰਕਾਰ ਨੇ ਅੱਜ ਤੋਂ ਲਗਭਗ 5 ਸਾਲ ਪਹਿਲਾਂ ਬੜੇ ਜ਼ਾਲਮਾਨਾ ਤਰੀਕੇ ਦੇ ਨਾਲ ਲਿਬਰੇਸ਼ਨ ਟਾਈਗਰਸ ਆਫ ਤਾਬਲ ਐਲਮ, ਜਿਹੜੀ ਕਿ ਸ਼੍ਰੀਲੰਕਾ ਵਿੱਚ ਇੱਕ ਆਜ਼ਾਦ ਤਾਮਿਲ ਦੇਸ਼ ਬਣਾਉਣ ਦੇ ਲਈ ਜਦੋਜਹਿਦ ਕਰ ਰਹੀ ਸੀ ਜੀ, ਉਹਨਾਂ ਦੇ ਹਜ਼ਾਰਾਂ ਬੰਦਿਆਂ ਨੂੰ, ਜਿਨ੍ਹਾਂ ਦੇ ਵਿੱਚ ਔਰਤਾਂ ਔਰ ਬੱਚੇ ਵੀ ਸ਼ਾਮਲ ਸੀ, ਬੇਦਰਦੀ ਦੇ ਨਾਲ ਮਾਰਿਆ ਜੀ। ਇਹ ਇਸ਼ੂ ਇਸ ਵੇਲੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰ ਚੁੱਕਾ ਹੈ। ਉਸ ਬਰੂਟੈਲਿਟੀ ਨੂੰ, ਉਸ ਜ਼ੁਲਮ ਨੂੰ ਸਾਹਮਣੇ ਰੱਖਦੇ ਹੈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਨੇ ਇਸ ਇਸ਼ੂ ਨੂੰ ਚੁੱਕਿਆ ਹੋਇਆ ਜੀ। ਇਸ ਤੋਂ ਪਹਿਲਾਂ ਕਿ ਮੈਂ ਇਸ ਰੈਜ਼ੋਲੂਸ਼ਨ ਬਾਰੇ ਜਾਂ ਇਸ ਦੇ ਬਿਹਾਈਂਡ ਕੀ ਹੈ ਔਰ ਇਸ ਦਾ ਨਤੀਜਾ ਕੀ ਨਿਕਲੇਗਾ ਔਰ ਇਹ ਸਾਡੇ ਇਸ਼ੂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ, ਇਸ ਬਾਰੇ ਗੱਲ ਕਰਾਂ, ਮੈਂ ਥੋੜ੍ਹਾ ਜਿਹਾ ਇਹ ਲਿਟੇ, ਜਿਸ ਨੂੰ ਬਰੀਫ ਦੇ ਵਿੱਚ ਕਿਹਾ ਜਾਂਦਾ ਹੈ LTTE ਲਿਬਰੇਸ਼ਨ ਟਾਈਗਰਸ ਆਫ ਤਾਮਿਲ ਏਲਮ ਜੀ, ਇਸ ਦੇ ਪਿਛੋਕੜ ਔਰ ਸ਼੍ਰੀਲੰਕਾ ਵਿੱਚ ਕਿਵੇਂ ਇਹ ਸਟਰਗਲ ਜਿਹੜੀ ਹੈ ਸ਼ੁਰੂ ਹੋਈ, ਉਸ ਬਾਰੇ ਥੋੜ੍ਹਾ ਦੱਸਣਾ ਚਾਹਾਂਗਾ ਜੀ। ਜਦੋਂ ਅੰਗਰੇਜ਼ਾਂ ਨੇ ਦੱਖਣੀ ਭਾਰਤ ਤੋਂ ਆਪਣਾ ਕੰਟਰੋਲ ਸ਼ੁਰੂ ਕੀਤਾ ਸਬ ਕੰਟੀਨੈਂਟ ਦਾ, ਕਿਉਂਕਿ ਪੰਜਾਬ ਸਭ ਤੋਂ ਅਖੀਰਲੀ ਰਿਆਸਤ ਸੀ ਜਾਂ ਰਾਜ ਸੀ ਜੀ, ਜਿਹੜਾ ਕਿ ਅੰਗਰੇਜ਼ਾਂ ਨੇ 1849 ਦੇ ਵਿੱਚ ਆਪਣੇ ਬ੍ਰਿਟਿਸ਼ ਐਮਪਾਇਰ ਦਾ ਹਿੱਸਾ ਬਣਾਇਆ। ਉਸ ਤੋਂ ਲਗਭਗ 100-125 ਸਾਲ ਪਹਿਲਾਂ ਹੀ ਦੱਖਣੀ ਭਾਰਤ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਪੂਰੀ ਡੋਮੀਨੈਂਸ ਕਾਇਮ ਕਰ ਲਈ ਸੀ। ਉਹਦੇ ਲਈ ਉਹਨਾਂ ਨੇ ਪੁਰਤਗਾਲੀਆਂ ਨਾਲ ਵੀ ਟੱਕਰ ਲਈ, ਉਹਨਾਂ ਕੋਲ ਗੋਆ ਰਹਿ ਗਿਆ, ਬਾਕੀ ਬੰਬਈ ਵੀ ਉਹਨਾਂ ਤੋਂ ਖੋਹ ਲਿਆ ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਜੀ। ਇਸੇ ਤਰ੍ਹਾਂ ਉਹਨਾਂ ਨੇ ਫਰੈਂਚ ਜਿਹੜੇ ਸੀ, ਡੁਪਲੇ ਦੇ ਥੱਲੇ ਕਲਾਈਵ ਔਰ ਡੁਪਲੇ ਦੀ ਲੜਾਈ ਹੋਈ ਉਹਨਾਂ ਦੀਆਂ ਫੌਜਾਂ ਦੀ, ਸੋ ਬਹੁਤ ਸਾਰੀਆਂ ਜਿਹੜੀਆਂ ਫਰੈਂਚ ਕਾਲੋਨੀਜ਼ ਸੀ ਉਸ ਦੇ ਵਿੱਚ ਉਹ ਵੀ ਅੰਗਰੇਜ਼ਾਂ ਨੇ ਖੋਹ ਲਈਆਂ ਔਰ ਆਪਣੀ ਪੂਰੀ ਡੋਮੀਨੈਂਸ ਬਣਾਈ ਜੀ। ਇਹ ਉਹੀ ਪੀਰੀਅਡ ਸੀ, ਕਿਉਂਕਿ ਅੰਗਰੇਜ਼ ਤਾਂ ਹਿੰਦੁਸਤਾਨ ਦੇ ਵਿੱਚ ਆਲਮੋਸਟ 17ਵੀਂ ਸਦੀ ਦੀ ਬਿਗਨਿੰਗ 'ਚ ਆ ਗਏ ਸੀ, 1604-5 ਦੇ ਨੇੜੇ ਤੇੜੇ। ਉਸ ਤੋਂ ਪਹਿਲਾਂ ਹੀ ਜਹਾਂਗੀਰ ਦੇ ਜ਼ਮਾਨੇ 'ਚ ਦਿੱਲੀ ਅਦਾਲਤ, ਦਿੱਲੀ ਮੁਗਲਿਆ ਕੋਰਟ ਦੇ ਵਿੱਚ ਉਹਨਾਂ ਨੇ ਪੂਰੇ ਹੱਕ ਲਏ ਔਰ ਉਹੀ ਸਮਾਂ ਸੀ ਕਿ ਜਦੋਂ ਉਹਨਾਂ ਨੇ ਤੰਬਾਕੂ ਜਿਹੜਾ ਹੈ ਉਹ ਇੰਟਰੋਡਿਊਸ ਕੀਤਾ ਭਾਰਤ ਦੇ ਵਿੱਚ ਔਰ ਬੜੀ ਵੱਡੀ ਮਾਰਕੀਟ ਜਿਹੜੀ ਹੈ ਉਹ ਅਮਰੀਕਾ ਵੀ ਕਾਲੋਨੀ ਸੀ ਬ੍ਰਿਟਿਸ਼ਰਸ ਦੀ ਉਦੋਂ ਤੱਕ ਜੀ, ਸੋ ਉਹ ਉਹਨਾਂ ਨੇ ਕੀਤਾ। ਦੂਸਰੀ ਜਿਹੜੀ ਕ੍ਰੌਪ ਜਿਹੜੀ ਉਹਨਾਂ ਨੂੰ ਲੱਗੀ ਕਿ ਉਹਨਾਂ ਦੇ ਲਈ ਬਹੁਤ ਵੱਡੀ ਇੰਟਰਨੈਸ਼ਨਲ ਮੰਡੀ ਜਿਹੜੀ ਹੈ ਉਸ ਦੇ ਵਿੱਚ ਕੀਮਤ ਫੈਚ ਕਰਦੀ ਹੈ, ਗੱਲ ਤਾਂ ਪੈਸੇ ਦੀ ਸੀ, ਧਨ ਦੀ ਸੀ ਜੀ, ਉਹ ਸੀ ਚਾਹ ਔਰ ਕੌਫੀ, ਜਿਹਦੇ ਲਈ ਅਸਾਮ ਦੇ ਬਾਗ ਚਾਹ ਦੇ ਜਿਹੜੇ ਨੇ ਉਹ ਉਹਨਾਂ ਨੇ ਹੀ ਡਿਵੈਲਪ ਕੀਤੇ ਔਰ ਇਸੇ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਵੀ ਚਾਹ ਔਰ ਕੌਫੀ ਪਲਾਂਟੇਸ਼ਨ ਜਿਹੜੀਆਂ ਨੇ ਇਹਨਾਂ ਦੀ ਸ਼ੁਰੂਆਤ ਹੋਈ। ਸੋ ਹੁਣ ਇਹ ਜਿਹੜਾ ਕੰਮ, ਜਿਨ੍ਹਾਂ ਨੇ ਕਦੇ ਚਾਹ ਦੇ ਬਾਗ ਕਿਵੇਂ ਹੁੰਦੇ ਨੇ ਜਾਂ ਕੌਫੀ ਕਿਵੇਂ ਪ੍ਰੋਡਿਊਸ ਹੁੰਦੀ ਹੈ, ਬੜਾ ਨਿੱਕਾ ਮੈਨੂਅਲ ਕੰਮ ਹੁੰਦਾ ਹੈ, ਕਿਵੇਂ ਚਾਹ ਦੀਆਂ ਪੱਤੀਆਂ ਚੁਗੀਆਂ ਜਾਂਦੀਆਂ, ਕਿਵੇਂ ਉਹ ਸਾਰੀ ਪ੍ਰੋਸੈਸ ਹੁੰਦੀ ਹੈ ਜੀ। ਸੋ ਸ਼੍ਰੀਲੰਕਾ ਦੇ ਵਿੱਚ ਕੌਫੀ ਔਰ ਟੀ ਪਲਾਂਟੇਸ਼ਨਸ ਦੇ ਲਈ ਉਹਨਾਂ ਨੂੰ ਬਹੁਤ ਸਾਰੀ ਲੇਬਰ ਚਾਹੀਦੀ ਸੀ ਜੀ ਔਰ ਸ਼੍ਰੀਲੰਕਾ ਦੇ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਨੂੰ ਸਿਹਾਲੀਜ਼ ਕਿਹਾ ਜਾਂਦਾ ਹੈ, ਉਹਨਾਂ ਦੀ ਇੱਕ ਵੱਖਰੀ ਰੇਸ ਹੈ ਡਰਾਵਿਡਸ ਨਾਲੋਂ ਵੀ, ਕਿਉਂਕਿ ਜਿਹੜੇ ਦੱਖਣੀ ਭਾਰਤ ਦੇ ਵਿੱਚ ਨੇ ਡਰਾਵਿਡਨਸ ਨੇ, ਪਰ ਸ਼੍ਰੀਲੰਕਾ 'ਚ ਉਹਨਾਂ ਦੇ ਕੁਛ ਉਹਨਾਂ ਨਾਲ ਸਿਮਿਲੈਰਿਟੀਜ਼ ਤਾਂ ਨਹੀਂ, ਲੇਕਿਨ ਇੱਕ ਉਹ ਆਪਣੇ ਆਪ ਨੂੰ ਸਿਹਾਲਾ ਰੇਸ ਕਹਿੰਦੇ ਨੇ ਜਾਂ ਸਿਹਾਲੀਜ਼ ਕਹਿੰਦੇ ਨੇ ਔਰ ਸ਼੍ਰੀਲੰਕਾ 'ਚ ਬੁੱਧ ਧਰਮ ਹੈ, ਉਦੋਂ ਵੀ ਸੀ ਬੁੱਧ ਧਰਮ, ਕਿਉਂਕਿ ਅਸ਼ੋਕ ਨੇ ਜਿਹਨੇ ਕਿ ਬੁੱਧ ਧਰਮ ਦਾ ਫੈਲਾਅ ਕੀਤਾ, ਉਹਨੇ ਆਪਣੀ ਭੈਣ ਨੂੰ ਭੇਜਿਆ ਸੀ ਸ਼੍ਰੀਲੰਕਾ ਦੇ ਵਿੱਚ ਬੁੱਧ ਧਰਮ ਦੇ ਪ੍ਰਚਾਰ ਲਈ ਜੀ ਔਰ ਜਿਸ ਦਰਖਤ ਦੇ ਥੱਲੇ ਬੈਠ ਕੇ ਬੁੱਧ ਨੂੰ ਗਿਆ ਦੇ ਵਿੱਚ ਬੌਧ ਗਿਆ ਜਿਹਨੂੰ ਕਹਿੰਦੇ ਨੇ ਗਿਆਨ ਹੋਇਆ ਸੀ, ਉਹਦੀ ਇੱਕ ਟਾਹਣੀ ਲਿਜਾ ਕੇ ਸ਼੍ਰੀਲੰਕਾ ਦੇ ਵਿੱਚ ਲਾਈ ਗਈ ਸੀ। ਸੋ ਜਦੋਂ ਸ਼ੰਕਰਾ ਦੇ ਜ਼ਮਾਨੇ 'ਚ ਵਾਪਸ ਲੱਖਾਂ ਬੋਧੀਆਂ ਦਾ ਘਾਣ ਕਰਕੇ ਭਾਰਤ ਦੇ ਵਿੱਚ ਬ੍ਰਾਹਮਣ ਧਰਮ ਵਾਪਸ ਆ ਗਿਆ, ਸ਼੍ਰੀਲੰਕਾ ਦੇ ਵਿੱਚ ਬੁੱਧ ਧਰਮ ਰਿਹਾ ਔਰ ਸਿਹਾਲਾ ਜਿਹੜੀ ਉਹਨਾਂ ਦੀ ਰੇਸ ਰਹੀ ਜੀ। ਜਿਹੜੀ ਲੇਬਰ ਸ਼੍ਰੀਲੰਕਾ ਦੇ ਵਿੱਚ ਗਈ ਉਹ ਤਮਿਲਨਾਡੂ 'ਚੋਂ ਗਈ, ਜਿਹਨੂੰ ਅੱਜ ਪਹਿਲਾਂ ਮਦਰਾਸ ਕਹਿੰਦੇ ਸੀ। ਉਹ ਬੜੇ ਗਰੀਬ ਲੋਕ ਸੀ, ਤਾਮਿਲ ਮੂਲ ਦੇ,
ਤੇ ਉਹਨਾਂ ਦਾ ਧਰਮ ਬੇਸ਼ੱਕ ਰੇਸ ਡਰਾਵਿਡਨ ਹੈ, ਪਰ ਉਹ ਹਿੰਦੂ ਧਰਮ ਦੇ ਵਿੱਚ ਹੀ ਯਕੀਨ ਰੱਖਣ ਵਾਲੇ ਸੀ। ਜੀ ਸੋ ਹੌਲੀ ਸਮਾਂ ਪਾ ਕੇ ਜਦੋਂ ਤੱਕ 1948 ਦੇ ਵਿੱਚ ਸ੍ਰੀਲੰਕਾ ਆਜ਼ਾਦ ਹੋਇਆ, ਜਿਹੜਾ ਨਾਰਥ ਤੇ ਈਸਟ ਖਿੱਤਾ ਹੈ ਸ੍ਰੀਲੰਕਾ ਦਾ, ਉਹਦੇ 'ਚ ਤਾਮਿਲਾਂ ਦੀ ਕਾਫੀ ਵੱਡੀ ਗਿਣਤੀ ਹੋ ਚੁੱਕੀ ਸੀ। ਔਰ ਬੇਸ਼ੱਕ ਉਹਨਾਂ ਦੇ ਉੱਤੇ ਬਹੁਤ ਸਾਰੇ ਨਾਵਲ ਵੀ ਲਿਖੇ ਗਏ ਨੇ, ਬਹੁਤ ਗੁਰਬਤ 'ਚੋਂ ਰਹੇ, ਉਹਨਾਂ ਦੇ ਨਾਲ ਬਹੁਤ ਬਦਸਲੂਕੀਆਂ ਵੀ ਹੁੰਦੀਆਂ ਸੀ। ਲੇਕਿਨ ਸ੍ਰੀਲੰਕਾ ਦੇ ਇੱਕ ਖਿੱਤੇ ਦੇ ਵਿੱਚ ਤਾਮਿਲ ਹਿੰਦੂਆਂ ਨੇ ਜਿਹੜੀ ਹੈ ਉਹ ਬੜੀ, ਉਹਨਾਂ ਦੀਆਂ 2-3-4 ਕੀ 8-10 ਜਨਰੇਸ਼ਨਾਂ ਜਿਹੜੀਆਂ ਨੇ ਉੱਥੇ ਟੀ ਪਲਾਂਟੇਸ਼ਨ ਦਾ ਕੰਮ ਕਰਦੀਆਂ ਰਹੀਆਂ ਔਰ ਉੱਥੇ ਸੈਟਲ ਹੋਏ। ਸੋ ਉਹ ਉਹਨਾਂ ਦੀਆਂ ਥੋੜ੍ਹੀਆਂ ਬਹੁਤ ਗ੍ਰੀਵੈਂਸਿਸ ਤਾਂ ਹਮੇਸ਼ਾ ਹੀ ਹੁੰਦੀਆਂ ਜਦੋਂ ਇੱਕ ਡੋਮੀਨੈਂਟ ਸੁਸਾਇਟੀ 'ਚ ਆ ਕੇ ਕੋਈ ਵੀ ਲੇਬਰ ਗਰੀਬ ਆਉਂਦੇ ਨੇ। ਲੇਕਿਨ ਸਭ ਤੋਂ ਜ਼ਿਆਦਾ ਸਿਚੁਏਸ਼ਨ ਜਦੋਂ ਇੱਕ ਪਾਸੇ ਇੰਦਰਾ ਗਾਂਧੀ ਨੇ ਪਾਕਿਸਤਾਨ ਨੂੰ ਤੋੜਿਆ, 1971 'ਚ ਬੰਗਲਾਦੇਸ਼ ਬਣਾ ਦਿੱਤਾ, ਨੇਪਾਲ ਨੂੰ ਬਿਲਕੁਲ ਜਿਹੜਾ ਬਲੋਕੇਡ ਕਰਕੇ ਇੱਕ ਆਪਣਾ ਸਬਸਰਵੀਐਂਟ ਸਟੇਟ ਬਣਾ ਲਿਆ, ਸਿੱਕਮ ਨੂੰ ਐਨੈਕਸ ਕਰ ਲਿਆ ਆਪਣੇ ਨਾਲ, ਭੂਟਾਨ ਦਾ ਜਿਹੜਾ ਉਹ ਵੀ ਸ਼ਿਕੰਜਾ ਖਿੱਚਿਆ, ਤੇ ਸ੍ਰੀਲੰਕਾ ਜਿਹਦੀ ਆਜ਼ਾਦਾਨਾ ਪਾਲਿਸੀ ਸੀ, ਉਹ ਜੈਵਰਦ ਨੇ ਵੀ ਉੱਥੇ ਕਾਫੀ ਦੇਰ ਰਿਹਾ ਔਰ ਸ੍ਰੀਲੰਕਾ ਹਮੇਸ਼ਾ ਅਮਰੀਕਾ ਦੇ ਜ਼ਿਆਦਾ ਨੇੜੇ ਰਿਹਾ, ਪੱਛਮੀ ਦੇਸ਼ਾਂ ਦੇ, ਤੇ ਭਾਰਤ ਜਿਹੜਾ ਉਹ ਸੋਵੀਅਤ ਯੂਨੀਅਨ ਦੇ ਐਂਬਿਟ ਸੀ। ਚਲੋ ਕੁੱਲ ਮਿਲਾ ਕੇ ਦੇਖੀਏ ਕਿ ਭਾਰਤ ਨੇ ਫਿਰ ਉਸ ਖਿੱਤੇ ਦੇ ਵਿੱਚ ਸ੍ਰੀਲੰਕਾ ਨੂੰ ਡੀਸਟੈਬਲਾਈਜ਼ ਕਰਨ ਦੇ ਲਈ ਇੰਡੀਅਨ ਖੁਫੀਆ ਏਜੰਸੀ ਰਾ ਨੇ ਇਹ ਲਿਟੇ ਨਾਮ ਦੀ ਜਥੇਬੰਦੀ, ਜਿਹਦਾ ਮੁਖੀ ਪ੍ਰਭਾਕਰਨ ਸੀ, ਜਿਹਨੂੰ ਰਾ ਨੇ ਟ੍ਰੇਨਡ ਕੀਤਾ ਔਰ ਪੂਰੀ ਤਰੀਕੇ ਦੇ ਨਾਲ, ਤਾਂ ਕਿ ਸ੍ਰੀਲੰਕਾ ਦਾ ਵੀ ਉਹੀ ਹਸ਼ਰ ਕੀਤਾ ਜਾਏ ਜੋ ਪਾਕਿਸਤਾਨ ਦਾ ਕੀਤਾ ਸੀ। ਔਰ ਇਹ ਇਤਿਹਾਸਕ ਸੱਚਾਈਆਂ ਨੇ, ਇਹਦੇ 'ਚ ਕੋਈ ਇਲਜ਼ਾਮ ਵਾਲੀ ਗੱਲ ਨਹੀਂ ਹੈ। ਹੁਣ ਔਰ ਉਹਨਾਂ ਰਾਹੀਂ ਹਥਿਆਰ ਉਹਨਾਂ ਨੂੰ ਦੇ ਕੇ, ਟ੍ਰੇਨਿੰਗ ਦੇ ਕੇ ਉੱਥੇ ਜਿਹੜਾ ਉਹ ਗੜਬੜ ਕਰਾਉਣੀ ਸ਼ੁਰੂ ਕੀਤੀ। ਉਹ ਗੜਬੜ ਇਸ ਪੱਧਰ ਤੱਕ ਚਲੀ ਗਈ ਕਿ ਜੇ ਸ੍ਰੀਲੰਕਾ ਦੀ ਸਰਕਾਰ ਸਖਤ ਕਦਮ ਚੁੱਕਦੀ ਸੀ ਕੋਈ, ਤੇ ਭਾਰਤ ਰੌਲਾ ਪਾ ਦਿੰਦਾ ਸੀ ਕਿ ਜੀ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ, ਦਿਸ ਦੈਟ। ਔਰ ਅਖੀਰ ਇੰਦਰਾ ਗਾਂਧੀ ਨੇ ਇੱਕ ਪਾਸੇ ਘੱਲੂਘਾਰਾ ਵਰਤਾਇਆ ਤੇ ਦੂਸਰੇ ਪਾਸੇ ਸ੍ਰੀਲੰਕਾ 'ਚ ਉਹ ਇੰਨੇ ਕੁ ਮਜ਼ਬੂਤ ਹੁੰਦੇ ਚਲੇ ਗਏ ਲਿਟੇ ਵਾਲੇ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਵੀ ਸੋਚਣਾ ਸ਼ੁਰੂ ਕੀਤਾ ਕਿ ਜੇ ਅਸੀਂ ਇੱਕ ਆਜ਼ਾਦ ਦੇਸ਼ ਬਣਾ ਦਿੱਤਾ, ਸ੍ਰੀਲੰਕਾ ਦੇ ਵਿੱਚ ਬੰਗਲਾਦੇਸ਼ ਵਾਲੀ ਕਹਾਣੀ ਰਿਪੀਟ ਕਰ ਦਿੱਤੀ, ਫਿਰ ਤਾਂ ਤਮਿਲਨਾਡੂ ਦੇ ਵਿੱਚ ਵੀ ਇਹ ਮੰਗ ਉੱਠ ਪੈਗੀ ਔਰ ਉਹਨਾਂ ਨੇ ਆਪਣੀ ਪਾਲਿਸੀ ਨੂੰ ਯੂ ਟਰਨ ਮਾਰਿਆ। ਇਹ ਉਹ ਪੀਰੀਅਡ ਸੀ ਕਿ ਇੰਦਰਾ ਗਾਂਧੀ ਦਾ ਅੰਤ ਹੋ ਗਿਆ। ਰਾਜੀਵ ਗਾਂਧੀ ਨੇ ਫਿਰ ਫੋਰਸ ਕੀਤਾ ਲਿਟੇ ਨੂੰ ਕਿ ਹੁਣ ਤੁਸੀਂ ਸਮਝੌਤਾ ਕਰ ਲਓ ਸ੍ਰੀਲੰਕਾ ਨਾਲ, ਕਿਉਂਕਿ ਉਹਨਾਂ ਨੇ ਸੈਕੰਡ ਥਾਟ ਦਿੱਤਾ ਹੈ ਕਿ ਰਾਜ ਉੱਥੇ ਨਹੀਂ ਚਾਹੀਦਾ। ਹੁਣ ਨਤੀਜਾ ਇਹ ਹੋਇਆ ਵੀ ਪ੍ਰਭਾਕਰਨ ਉਹਨਾਂ ਦਾ ਕ੍ਰੀਏਟਡ ਬੰਦਾ ਸੀ, ਉਹਨਾਂ ਨੇ ਸੋਚਿਆ ਕਿ ਜੀ ਇਹ ਤਾਂ ਸਾਡੇ ਘੜੇ ਦੀ ਮੱਛੀ ਹੈ। ਉਹਨਾਂ ਨੇ ਕਿਹਾ ਜੀ ਠੀਕ ਹੈ, ਔਰ ਉਹਨਾਂ ਨੇ, ਇੰਡੀਆ ਨੇ ਸਮਝੌਤਾ ਕਰ ਲਿਆ ਸ੍ਰੀਲੰਕਾ ਨਾਲ ਵੀ ਉਹ ਹਥਿਆਰ ਰੱਖ ਦੇਣਗੇ ਔਰ ਦੂਜਾ ਹੋਏਗਾ। ਲੇਕਿਨ ਉਦੋਂ ਤੱਕ ਉਹਨਾਂ ਦੇ ਵਿੱਚ ਆਪਣੀ ਵਤਨ ਪ੍ਰਸਤੀ ਜਾਗ ਚੁੱਕੀ ਸੀ। ਪ੍ਰਭਾਕਰ ਨੇ ਕਿਹਾ ਠੀਕ ਹੈ ਮੈਂ ਆਪਣੇ ਕਾਡਰ ਦੇ ਨਾਲ ਵਿਚਾਰ ਕਰਦਾ। ਤੇ ਉਹ ਜਦੋਂ ਗਿਆ ਤੇ ਉਹਨੇ ਜਾ ਕੇ ਆਪਣਿਆਂ ਨੂੰ ਕਿਹਾ ਕਿ ਵੀ ਇਹ ਤਾਂ ਸਾਡੇ ਨਾਲ ਧੋਖਾ ਹੋਇਆ, ਸਾਨੂੰ ਵਰਤਿਆ ਇਹਨਾਂ ਨੇ ਔਰ ਅਸੀਂ ਜਿਹੜਾ ਹੁਣ ਲੜਾਂਗੇ, ਔਰ ਉਹ ਮੁਨਕਰ ਹੋ ਗਿਆ ਸਮਝੌਤੇ ਤੋਂ। ਫਿਰ ਇਹ ਵੀ ਇੱਕ ਅਜੀਬ ਗੱਲ ਹੈ ਵੀ ਸ੍ਰੀਲੰਕਾ ਵਾਲੇ ਵੀ ਇਹ ਸਮਝਦੇ ਸੀ ਕਿ ਵੀ ਭਾਵੇਂ ਤਮਿਲਾਂ ਨੇ ਸ਼ੁਰੂ ਕੀਤਾ ਪਰ ਕਰਾਇਆ ਇੰਡੀਆ ਨੇ, ਤੇ ਇਹ ਨਾ ਹੋਏ ਕਿ ਵੀ ਇੰਡੀਆ ਇੱਥੇ ਆ ਕੇ ਕਾਬਜ਼ ਹੋ ਜਾਏ। ਉਹਨਾਂ ਨੇ ਬੈਕਗਰਾਊਂਡ ਦੇ ਵਿੱਚ ਰਹਿੰਦਿਆਂ ਮਦਦ ਵੀ ਸ਼ੁਰੂ ਕਰਤੀ ਲੰਕਾ ਦੀ। ਜਦੋਂ ਤੱਕ ਰਾਜੀਵ ਗਾਂਧੀ ਨੇ ਉੱਥੇ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਆਪਣੀ ਫੌਜ ਭੇਜੀ, ਉਹਦੇ 'ਚ ਤਮਿਲ ਔਰ ਸ੍ਰੀਲੰਕਾ ਸਰਕਾਰ ਜਿਹੜੀ ਆ ਉਹਨਾਂ ਨੇ ਲਗਭਗ ਇੱਕ ਸਾਂਝੀ ਜਿਹੀ ਲੜਾਈ ਲੜੀ। ਨਤੀਜਾ ਇਹ ਹੋਇਆ ਕਿ ਵੀ ਬਹੁਤ ਬੁਰਾ ਨੁਕਸਾਨ ਹੋਇਆ ਇਹਨਾਂ ਦਾ। ਇੰਡੀਅਨ ਪੀਸ ਕੀਪਿੰਗ ਫੋਰਸ ਕਿਸੇ ਕਬਜ਼ਾ ਫੋਰਸ ਸੀ। ਇਹਨਾਂ ਨੇ ਕਿਹਾ ਸੀ ਮੁਕਤੀ ਵਾਹਿਨੀ ਦੀ ਤਰ੍ਹਾਂ ਅਸੀਂ ਬੰਗਲਾਦੇਸ਼ ਬਣਾ ਦੇਵਾਂਗੇ, ਔਰ ਬਹੁਤ ਸਾਰੇ ਜਿਹੜੇ ਨੇ ਫੌਜੀ ਮਾਰੇ ਗਏ। ਜ਼ੁਲਮ ਵੀ ਇਹਨਾਂ ਨੇ ਬੜੇ ਕੀਤੇ, ਔਰ ਉਹਦੀ ਜ਼ੁਲਮਾਂ ਦੀ ਸਜ਼ਾ ਦੇਣ ਲਈ ਹੀ ਜਿਹੜੀ ਇੰਡੀਅਨ ਆਰਮੀ ਨੇ ਕੀਤੇ, ਫਿਰ ਇੱਕ ਤਾਮਿਲ ਬੀਬੀ ਧੇਨੂ ਨੇ ਰਾਜੀਵ ਗਾਂਧੀ ਨੂੰ ਬੰਬ ਬਣ ਕੇ, ਸੁਸਾਈਡ ਬੰਬਰ ਬਣ ਕੇ ਉਹਨੇ ਉਡਾ ਦਿੱਤਾ। ਹੁਣ ਉਹਦੇ ਨਾਲ ਭਾਰਤ ਦਾ ਹੋਰ ਵੀ ਜਿਹੜਾ ਉਹ ਨੈਗੇਟਿਵ ਐਟੀਟਿਊਡ ਹੋਇਆ। ਔਰ ਫਿਰ ਇੰਡੀਆ ਨੇ ਤਮਿਲ ਸਰਕਾਰ ਦੇ ਹਰ ਉਸ ਕਦਮ ਨੂੰ ਜਿਹੜਾ ਉਹ ਐਪਰੀਸ਼ੀਏਟ ਕੀਤਾ ਜਿਹੜਾ ਕਿ ਉਹਨਾਂ ਦੇ ਤਮਿਲਾਂ ਦੇ ਉੱਤੇ ਜ਼ੁਲਮ ਕਰਨ ਵਾਲਾ ਸੀ। ਔਰ ਨਤੀਜੇ ਦੇ ਤੌਰ ਤੇ ਅੱਜ ਤੋਂ ਲਗਭਗ 5 ਸਾਲ ਪਹਿਲਾਂ ਇਸ ਜਿਹੜਾ ਪ੍ਰੈਜ਼ੀਡੈਂਟ ਹੈ ਹੁਣ ਰਾਜਪਕਸ਼ੇ ਕੇ ਕੀ ਨਾਂ ਹੈ ਉਹਦਾ, ਮਹਿੰਦਰਾ ਰਾਜਪਕਸ਼ੇ, ਉਹਨੇ ਬੜੇ ਜ਼ੁਲਮ ਕਰਕੇ ਇੱਕ ਵੱਡਿਓ ਹੀ ਵਡਾਂਗਾ ਕਰਕੇ ਹਜ਼ਾਰਾਂ ਤਮਿਲਾਂ ਨੂੰ ਮਾਰ ਕੇ ਐਲਾਨ ਕਰ ਦਿੱਤਾ ਕਿ ਜੀ ਅਸੀਂ ਐਂਡ ਕਰ ਦਿੱਤਾ। ਔਰ ਉਹਦੇ 'ਚ ਇੰਡੀਅਨ ਗਵਰਨਮੈਂਟ ਨੇ ਵੀ ਮਦਦ ਕੀਤੀ ਸ੍ਰੀਲੰਕਾ ਦੀ। ਕਿਸੇ ਹੱਦ ਤੱਕ ਚੀਨ ਦਾ ਇੱਕ ਆਪਣਾ ਸਟੈਂਸ ਸੀ, ਕਿਉਂਕਿ ਜਦੋਂ ਭਾਰਤ ਦਾ ਸ੍ਰੀਲੰਕਾ ਨਾਲ ਇਸ ਕਿਸਮ ਦਾ ਵਰਤਾਰਾ ਹੋਇਆ, ਸ੍ਰੀਲੰਕਾ ਚੀਨ ਵੱਲ ਵੀ ਝੁਕਿਆ, ਪਾਕਿਸਤਾਨ ਵੱਲ ਵੀ ਝੁਕਿਆ। ਇਹ ਇੱਕ ਵੱਖਰੀ
ਕਹਾਣੀ ਹੈ ਜੀ ਹੁਣ ਉਹਦੇ ਨਾਲ ਇੱਕ ਵਾਰੀ ਤਾਂ ਉਹਨਾਂ ਨੇ ਖਤਮ ਕਰ ਦਿੱਤੀ ਮੂਵਮੈਂਟ, ਪਰ ਕਿਉਂਕਿ ਮਿਲੀਅਨਸ ਜਿਹੜੇ ਤਮਿਲ ਨੇ ਬਾਹਰ ਵੀ ਰਹਿੰਦੇ ਨੇ, ਉਹਨਾਂ ਨੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਵੀ ਕਿਵੇਂ ਜ਼ੁਲਮ ਹੋਏ ਨੇ। ਜੀ ਔਰ ਇਸ ਵੇਲੇ ਜਿਹੜੀ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਹੈ, ਜਿਹਦੇ 47 ਮੈਂਬਰ ਦੇਸ਼ ਨੇ, ਉਹਨਾਂ ਦੀ ਜਿਹੜੀ ਚੇਅਰਮੈਨ ਹੈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਮਿਸ਼ਨ ਦੀ, ਉਹ ਜਿਹੜੀ ਹੈ ਇੱਕ ਨਵੀ ਪਿੱਲੇ ਨਾਂ ਦੀ ਬੀਬੀ ਹੈ। ਮੈਨੂੰ ਵੀ ਇਹਦੇ ਨਾਲ ਮਿਲਣ ਦਾ ਮੌਕਾ ਮਿਲਿਆ। ਜੀ ਇਹ ਬੇਸ਼ੱਕ ਸਾਊਥ ਅਫਰੀਕਾ ਦੇ ਵਿੱਚ ਜੰਮੀ ਪਲੀ ਹੈ, ਪਰ ਪਿੱਲੇ ਨਵੀ ਪਿੱਲੇ ਇਹਦਾ ਸਾਊਥ ਇੰਡੀਅਨ ਓਰੀਜਨ ਹੈ। ਸੋ ਉਹਦਾ ਨਿੱਜੀ ਇੰਟਰਸਟ ਵੀ ਹੈ, ਇੰਟਰਨੈਸ਼ਨਲੀ ਤਮਿਲਾਂ ਦੀ ਬੜੀ ਸਟਰੋਂਗ ਲੌਬੀ ਹੈ ਜੀ। ਔਰ ਉਹਨਾਂ ਨੇ ਹੌਲੀ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਤੱਕ ਇਸ ਇਸ਼ੂ ਨੂੰ ਲਿਆਂਦਾ। ਅਮਰੀਕਾ ਦੀ ਇਹਨਾਂ ਨੂੰ ਮੁਕੰਮਲ ਸਪੋਰਟ ਹੈ ਕਿ ਇਹ ਜਿਹੜੀ ਵਾਇਓਲੇਸ਼ਨ ਹੋਈ ਹੈ ਹਿਊਮਨ ਰਾਈਟਸ ਦੀ, ਇਸ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਏ। ਸੋ ਜਿਹੜੀ ਗੱਲ ਅਸੀਂ ਸ਼ੁਰੂ ਦੇ ਵਿੱਚ ਕੀਤੀ ਸੀ ਕਿ ਵੀ ਇਹ ਜਿਹੜਾ ਰੈਜ਼ੋਲੂਸ਼ਨ ਜਿਹੜਾ ਕਿ ਆ ਰਿਹਾ ਵੀਰਵਾਰ ਨੂੰ, ਕੱਲ ਉੱਥੇ ਡਿਸਕਸ ਹੋਏਗਾ, ਇਸ ਨੂੰ ਬਹੁਤ ਸਾਰੇ ਦੇਸ਼ ਬੈਕ ਕਰ ਰਹੇ ਨੇ। 47 ਮੈਂਬਰ ਜਿਹੜੇ ਵੋਟ ਕਰਨਗੇ ਇਹਦੇ ਉੱਤੇ, ਔਰ ਅਮਰੀਕਾ ਇਹਨੂੰ ਫੁੱਲੀ ਬੈਕ ਕਰ ਰਿਹਾ। ਔਰ ਇਸ ਰੈਜ਼ੋਲੂਸ਼ਨ ਦਾ ਜਿਹੜਾ ਆਧਾਰ ਇਹੀ ਹੈ ਕਿ ਵੀ ਇਹ ਜਿਹੜੀ ਸਿਵਲ ਵਾਰ ਚੱਲੀ ਹੈ ਉਹਦੇ 40,000 ਦੇ ਕਰੀਬ ਤਮਿਲ ਮਾਰੇ ਗਏ ਨੇ ਔਰ ਉਹਦੀ ਇਨਵੈਸਟੀਗੇਸ਼ਨ ਹੋਏ। ਸ੍ਰੀਲੰਕਾ ਗਵਰਨਮੈਂਟ ਤਾਂ ਇਸ ਨੂੰ ਬੜੀ ਸਖਤੀ ਦੇ ਨਾਲ ਲੈ ਰਹੀ ਹੈ ਕਿ ਜੀ ਅਸੀਂ ਇਹ ਸਾਡੀ ਸੋਵਰਨਿਟੀ ਹੈ, ਅਸੀਂ ਆਪਣੇ ਮਾਮਲਿਆਂ 'ਚ ਕਿਸੇ ਦੀ ਦਖਲਅੰਦਾਜ਼ੀ ਨਹੀਂ ਚਾਹੁੰਦੇ ਜੀ। ਪਰ ਦੂਸਰੇ ਪਾਸੇ ਜਿਵੇਂ ਅਮਰੀਕਾ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ, ਔਰ ਜਦੋਂ ਕਾਮਨਵੈਲਥ ਦੇਸ਼ਾਂ ਦੀ ਮੀਟਿੰਗ ਵੀ ਹੋਈ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਸ ਇਸ਼ੂ ਨੂੰ ਚੁੱਕਿਆ। ਭਾਰਤ ਦੇ ਉੱਤੇ ਇੰਨਾ ਕੁ ਦਬਾਅ ਬਣਿਆ ਤਮਿਲ ਕਮਿਊਨਿਟੀ ਦਾ ਕਿ ਇੰਡੀਆ ਦਾ ਤਾਂ ਪ੍ਰਾਈਮ ਮਿਨਿਸਟਰ ਗਿਆ ਹੀ ਨਹੀਂ ਹੈ ਉਹਨਾਂ ਦੀ ਕਾਮਨਵੈਲਥ ਵਾਲੀ ਮੀਟਿੰਗ 'ਚ। ਹੁਣ ਵੀ ਇੰਡੀਆ ਦੇ ਉੱਤੇ ਪ੍ਰੈਸ਼ਰ ਹੈ ਕਿ ਜਦੋਂ ਰੈਜ਼ੋਲੂਸ਼ਨ, ਕਿਉਂਕਿ ਇੰਡੀਆ ਵੀ ਮੈਂਬਰ ਹੈ ਹਿਊਮਨ ਰਾਈਟਸ ਕਾਉਂਸਲ ਦਾ, ਕਿ ਵੀ ਉਹ ਵੋਟ ਹਾਂ ਕਰੇ ਜਾਂ ਨਾ ਕਰੇ। ਸੋ ਇਸ ਰੈਜ਼ੋਲੂਸ਼ਨ ਦਾ ਜਦੋਂ ਥਰਸਡੇ ਉਹ ਪੇਸ਼ ਹੁੰਦਾ, ਉਹਦੀ ਕੀ ਆਊਟਕਮ ਹੈ ਅਸੀਂ ਫਿਰ ਨੈਕਸਟ ਵੀਕ ਦੇ ਵਿੱਚ ਡਿਸਕਸ ਕਰਾਂਗੇ। ਪਰ ਇਹਦੇ 'ਚ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਕਾਫੀ ਪੋਜ਼ਿਟਿਵ ਹੈ ਕਿ ਦਲ ਖਾਲਸਾ ਆਰਗੇਨਾਈਜੇਸ਼ਨ ਨੇ ਵੀ ਆਪਣਾ ਉਹਨਾਂ ਦਾ ਨੁਮਾਇੰਦਾ ਸਰ ਪ੍ਰਿਤਪਾਲ ਸਿੰਘ ਨੇ, ਉਹ ਜਨੀਵਾ ਦੇ ਵਿੱਚ UN ਇਸ ਹਿਊਮਨ ਰਾਈਟਸ ਕਮਿਸ਼ਨ ਨੂੰ ਮਿਲੇ। ਉਹਨਾਂ ਨੇ ਸਿੱਖਾਂ ਦੇ ਬਿਹਾਫ ਤੇ ਵੀ ਇੱਕ ਜਿਹੜਾ ਮੈਮੋਰੈਂਡਮ ਦਿੱਤਾ ਕਿ ਵੀ ਜਿਸ ਤਰੀਕੇ ਨਾਲ ਤਮਿਲਾਂ ਦੀ ਹੋਈ ਇਸ ਨਸਲਕੁਸ਼ੀ ਦੀ ਅੰਤਰਰਾਸ਼ਟਰੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਰੈਜ਼ੋਲੂਸ਼ਨ ਜਾ ਰਿਹਾ ਵੀ ਜੋ ਕੁਝ ਸਿੱਖਾਂ ਦੇ ਨਾਲ ਹੋਇਆ, ਔਰ ਇੱਥੇ ਤਾਂ 40,000 ਦੀ ਫਿਗਰ ਹੈ ਸਿੱਖਾਂ ਦੇ ਮਾਮਲੇ 'ਚ। ਤਾਂ ਕੰਜ਼ਰਵੇਟਿਵ ਅਕਾਊਂਟ ਨਾਲ ਵੀ 1 ਲੱਖ ਤੋਂ ਜ਼ਿਆਦਾ ਸਿੱਖ ਜਿਹੜੇ ਨੇ 30 ਸਾਲ ਦੇ ਪੀਰੀਅਡ 'ਚ ਮਾਰੇ ਨੇ। ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਜੇ ਇਸ 'ਚੋਂ ਕੁਝ ਪੋਜ਼ਿਟਿਵ ਨਿਕਲੇਗਾ, ਸ੍ਰੀਲੰਕਾ ਸਰਕਾਰ ਤਾਂ ਬਲੌਕ ਕਰੇਗੀ। ਉਹਨਾਂ ਨੇ ਪਹਿਲਾਂ ਹੀ ਕੋਲੰਬੋ 'ਚ ਇੱਕ ਪ੍ਰੋਟੈਸਟ ਕਰਵਾ ਦਿੱਤਾ ਹੈ ਕਿ ਜੀ ਇਹ ਬਾਇਸਡ ਨੇ ਪੱਛਮੀ ਦੇਸ਼, ਅਮਰੀਕਾ ਔਰ ਵੈਸਟ। ਔਰ ਸ੍ਰੀਲੰਕਾ ਕਹਿਣਾ ਚਾਹੁੰਦਾ ਦੇਖੋ ਜੀ ਅਸੀਂ ਤਮਿਲਾਂ ਦਾ ਖਾਤਮਾ ਕੀਤਾ ਤੇ ਹੁਣ ਤੁਸੀਂ ਇਹਨਾਂ ਦਾ ਲਿਟੇ ਦਾ, ਔਰ ਹੁਣ ਦੇਖੋ ਕਿੰਨੀ ਤਰੱਕੀ ਹੋ ਰਹੀ ਹੈ ਸ੍ਰੀਲੰਕਾ 'ਚ, ਉਹ ਆਪਣੀ ਬਿਜ਼ਨਸ ਸੌਦਾ ਵੇਚ ਰਿਹਾ। ਪਰ ਅਸੀਂ ਸਮਝਦੇ ਹਾਂ ਵੀ ਇੰਟਰਨੈਸ਼ਨਲੀ ਤਮਿਲ ਕਮਿਊਨਿਟੀ ਦੀ ਸਟਰੋਂਗ ਲੌਬੀ ਦਾ ਇਹ ਨਤੀਜਾ ਹੈ ਕਿ ਇਹ ਇਸ਼ੂ ਹਿਊਮਨ ਰਾਈਟ ਕੌਂਸਲ ਤੱਕ ਪਹੁੰਚੇ। ਔਰ ਅਸੀਂ ਆਸ ਕਰਦੇ ਹਾਂ ਕਿ ਥਰਸਡੇ, ਹਾਲਾਂਕਿ ਸ੍ਰੀਲੰਕਾ ਸਮਝਦਾ ਹੈ ਕਿ ਜੇ ਸਿਕਿਉਰਿਟੀ ਕੌਂਸਲ 'ਚ ਕੋਈ ਚੀਜ਼ ਆਏਗੀ ਤੇ ਰਸ਼ੀਆ ਔਰ ਚਾਈਨਾ ਜਿਹੜੇ ਕਿ ਦੋਸਤ ਬਣੇ ਹੋਏ ਨੇ ਹੁਣ ਲੰਕਾ ਦੇ, ਵੀ ਉਹ ਵੀਟੋ ਕਰਨਗੇ। ਪਰ ਇਹਦੇ 'ਚ ਜਿਹੜਾ 47 ਮੈਂਬਰੀ ਹੈ ਹਿਊਮਨ ਰਾਈਟ ਕੌਂਸਲ ਹੈ, ਇਹਦੇ 'ਚ ਫੈਸਲਾ ਮੈਜੋਰਟੀ ਸਿੰਪਲ ਵੋਟ ਦੇ ਨਾਲ ਹੁੰਦਾ। ਇਹਦੇ 'ਚ ਜ਼ਰੂਰ ਪਾਸ ਹੋਏਗਾ। ਅਮਰੀਕਾ ਵੀ ਇਹਦੇ 'ਤੇ ਦਬਾਅ ਬਣਾ ਰਿਹਾ। ਭਾਰਤ ਦੀ ਪੋਜੀਸ਼ਨ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਹੈ, ਕਿਉਂਕਿ ਜੇ ਉਹ ਵੋਟ ਉਹਦੇ ਖਿਲਾਫ ਕਰਦੇ ਨੇ ਰੈਜ਼ੋਲੂਸ਼ਨ ਦੇ, ਫਿਰ ਤਮਿਲ ਕਮਿਊਨਿਟੀ ਦੇ ਵਿੱਚ ਚੋਣਾਂ ਆਈਆਂ ਹੋਈਆਂ ਨੇ 2014 ਦੀਆਂ, ਉਹਦੇ 'ਚ ਫਸਣਗੇ। ਤੇ ਜੇ ਉਹਦੇ ਹੱਕ 'ਚ ਕਰਦੇ ਨੇ ਕਿ ਵੀ ਇਹ ਹੋਏ ਤਾਂ ਫਿਰ ਸ੍ਰੀਲੰਕਾ ਨਾਲ ਸੰਬੰਧ ਪਹਿਲਾਂ ਹੀ ਵਿਗੜੇ ਹੋਏ ਨੇ, ਉਹ ਚਾਈਨਾ ਦੇ ਆਰਬਿਟ 'ਚ ਜਾਂਦੇ। ਸੋ ਦੇਖੋ ਇਹ ਸ਼ਾਇਦ ਐਬਸਟੇਨ ਕਰ ਜਾਣ, ਜਿਵੇਂ ਡਰਾਮੇਬਾਜ਼ੀ ਹੁੰਦੀ ਹੈ ਵੀ ਸ਼ਾਮਲ ਹੀ ਨਾ ਹੋਣ। ਲੇਕਿਨ ਅਸੀਂ ਇਸ ਨੂੰ ਇੱਕ ਹੋਪ ਦੇ ਤੌਰ ਤੇ ਦੇਖਦੇ ਹਾਂ। ਅਸੀਂ ਸਮਝਦੇ ਹਾਂ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਜ਼ੁਲਮ ਹੁੰਦਾ ਹੈ, ਕੋਈ ਵੀ ਸਰਕਾਰ ਕਿਸੇ ਦੇ ਖਿਲਾਫ ਕਰਦੀ ਹੈ, ਬਤੌਰ ਸਿੱਖ ਨੇਸ਼ਨ ਸਾਡੀ ਹਮਦਰਦੀ ਉਹਨਾਂ ਨਾਲ ਹੈ ਤੇ ਸਾਡੇ ਗੁਆਂਢ 'ਚ ਹੋ ਰਿਹਾ। ਔਰ ਜੈਵਰਧਨੇ ਜਿਹੜਾ ਕਦੇ ਸ੍ਰੀਲੰਕਾ ਦਾ ਪ੍ਰੈਜ਼ੀਡੈਂਟ ਸੀ, ਉਹ ਇੰਦਰਾ ਗਾਂਧੀ ਨੂੰ ਕਹਿੰਦਾ ਸੀ ਕਿ ਵੀ ਤੁਸੀਂ ਇੱਥੇ ਤਾਂ ਇਹ ਖੜੀ ਕਰ ਰਹੇ ਹੋ ਮੂਵਮੈਂਟ ਤਮਿਲਾਂ ਦੀ ਲਿਆ ਕੇ, ਤੁਸੀਂ ਪਹਿਲਾਂ ਖਾਲਿਸਤਾਨ ਦਾ ਇਸ਼ੂ ਰਿਜ਼ੋਲਵ ਕਰੋ। ਔਰ ਅਸੀਂ ਸਮਝਦੇ ਹਾਂ ਵੀ ਸ੍ਰੀਲੰਕਾ ਦੇ ਵਿੱਚ ਜਿਵੇਂ ਵੀ ਇਹ ਸਾਰਾ ਜ਼ੁਲਮ ਹੋਇਆ, ਅਸੀਂ ਉਹਦੀ ਨਿਖੇਧੀ ਕਰਦੇ। ਸਾਡੀਆਂ ਹਮਦਰਦੀਆਂ ਆਪਣੇ ਤਮਿਲ ਲੋਕਾਂ ਦੇ ਨਾਲ ਨੇ ਕਿ, ਔਰ ਅਸੀਂ ਸਮਝਦੇ ਹਾਂ ਵੀ ਇਹ ਯੂਨਾਈਟਿਡ ਨੇਸ਼ਨਸ ਨੇ ਜੇ ਚਾਰਟਰ ਆਫ ਹਿਊਮਨ ਰਾਈਟਸ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਹੈ, ਆਤਮ ਨਿਰਣੇ ਦਾ ਹੱਕ ਦਿੱਤਾ ਹੈ, ਤੇ ਸ੍ਰੀਲੰਕਾ ਦੇ ਤਮਿਲਾਂ ਨੂੰ ਵੀ ਉਹ ਬਰਾਬਰ ਦਾ ਹੱਕ ਹੈ ਕਿ ਉਸ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਭਾਵੇਂ ਆਟੋਨਮੀ ਦੇ ਥੱਲੇ ਕਿਸੇ ਨਾ ਕਿਸੇ ਤਰੀਕੇ ਨਾਲ ਐਡਜਸਟ ਕੀਤਾ ਜਾਂਦਾ ਹੈ, ਪਰ
ਇਹ ਪ੍ਰੋਬਲਮ ਉਵੇਂ ਹੀ ਹੈ ਜਿਵੇਂ ਕਸ਼ਮੀਰ ਦੀ ਸਮੱਸਿਆ ਨੂੰ ਇੰਡੀਆ ਨੇ ਵਿਗਾੜਿਆ, ਲੋਕਾਂ ਦੇ ਜੈਨੂਇਨ ਹੱਕ ਨਹੀਂ ਦਿੱਤੇ। ਇਹ ਜਿਹੜਾ ਤਮਿਲਾਂ ਨੂੰ ਵੀ ਖੜਾ ਕਰਨਾ ਹੈ, ਉਹਨਾਂ ਦੀ ਟ੍ਰੇਨਿੰਗ ਕਰਨਾ ਹੈ, ਫਿਰ ਬਿਟਰੇ ਕਰਨਾ ਹੈ, ਫਿਰ ਜ਼ਾਲਮ ਦੇ ਨਾਲ ਰਲ ਜਾਣਾ, ਇਸ ਮਸਲੇ ਦੇ ਲਈ ਵੀ ਜਿਹੜਾ ਉਹ ਇੰਡੀਆ ਜ਼ਿੰਮੇਵਾਰ ਹੈ। ਬੇਸ਼ੱਕ ਇੰਦਰਾ ਗਾਂਧੀ ਨੇ ਆਪ ਸਜ਼ਾ ਪਾਈ, ਰਾਜੀਵ ਗਾਂਧੀ ਨੇ ਉੱਥੇ ਸਜ਼ਾ ਪਾਈ, ਪਰ ਅੱਜ ਵੀ ਖਾਲਿਸਤਾਨ, ਕਸ਼ਮੀਰ, ਤਮਿਲ ਇਹ ਲਹਿਰਾਂ ਜਿਹੜੀਆਂ ਨੇ, ਨਾਗਾਲੈਂਡ, ਇਹ ਆਪਣੇ ਜੋਬਨ ਵੱਲ ਜਾ ਰਹੀਆਂ ਨੇ। ਔਰ ਤੁਸੀਂ ਇਹ ਜ਼ੁਲਮ ਦੇ ਨਾਲ ਲੋਕਾਂ ਦੀਆਂ ਸਿਆਸੀ ਉਮੰਗਾਂ ਨੂੰ ਦਫਨ ਨਹੀਂ ਕਰ ਸਕਦੇ। ਔਰ ਇਹ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਦੀ ਲੌਬੀ ਹੈ ਤਮਿਲਾਂ ਦੀ, ਉਹ ਸ੍ਰੀਲੰਕਾ ਨੂੰ ਇੰਟਰਨੈਸ਼ਨਲ ਕਟਹਿਰੇ 'ਚ ਖੜਾ ਕਰ ਰਹੀ ਹੈ। ਇਸੇ ਤਰ੍ਹਾਂ ਇੱਕ ਦਿਨ ਸਿੱਖ ਕੌਮ ਵੀ ਇੰਡੀਅਨ ਗਵਰਨਮੈਂਟ ਨੂੰ, ਇੰਡੀਅਨ ਸਿਸਟਮ ਨੂੰ ਇਸ ਇੰਟਰਨੈਸ਼ਨਲ ਕਟਹਿਰੇ ਦੇ ਵਿੱਚ ਲਿਆ ਕੇ ਖੜਾ ਕਰੇਗੀ। ਇਸ ਬਾਰੇ ਕੋਈ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ, ਮਿਲਾਂਗੇ ਬ੍ਰੇਕ ਤੇ ਜਾਣ ਦਾ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।